Attack on P.1 Gurdwara Sahib in Afghanistan are as follows. It was in the news that Hindu Shaitan supplied weaponry and weaponry parts to ISIS. Ra definitely has a role in it. Ra is still active in Afghanistan and Pakistan in terror activities, though through its moles and hired mercenaries. The Hindus and Sikh association from Kabul make the Taliban believe that the two different religions are the same, resulting attack on the Sikhs being an easy target. Hindus and Sikhs were not allowed to cremate the dead bodies of their dear ones in allocated cremation grounds on raising objections by the adjoining residents and complaining to the Taliban in their previous governments. ਮਿਕਸਿੰਗ ਵਾਲੀ ਗੱਲ ਹਿੰਦੂ ਤਵੀਆਂ ਨੂੰ ਸੂਟ ਕਰਦੀ, ਉਹ ਤਾਂ ਸਿੱਖਾਂ ਨੂੰ ਸਨਾਤਨ ਧਰਮ ਦਾ ਇੱਕ ਹਿੱਸਾ ਹੀ ਬਣਾਉਣਾ ਚਾਹੁੰਦੇ ਨੇ। The Hindustani agencies take advantage of this association to exploit it to suit their interests. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਰਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 21 ਜੂਨ 2022 7 ਹਾੜ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਹਾਂ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸ਼ੀਗਨ ਤੋਂ ਸਰਦਾਰ ਗੁਰਦੇਵ ਸਿੰਘ ਜੀ ਹੋਰਾਂ ਵੱਲੋਂ ਅਤੇ ਉਹਨਾਂ ਦੇ ਭਰਾ ਸਰਦਾਰ ਮਨਜੀਤ ਸਿੰਘ ਤੇ ਸਰਦਾਰ ਸੁਰਜੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਪਾਂਸਰਸ਼ਿਪ ਲਈ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਜਿਹੜੀ ਹੈ ਭੇਜੀ ਹੈ। ਸੋ ਡਾਕਟਰ ਰਣਜੀਤ ਸਿੰਘ ਵੱਲੋਂ ਆਪਣੀ ਸਾਰੀ ਜ਼ਿੰਦਗੀ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲਦੇ ਸੰਘਰਸ਼ ਦੇ ਲੇਖੇ ਲਾਈ ਗਈ। ਸੋ ਸਾਡੀ ਉਹਨਾਂ ਨੂੰ ਟ੍ਰਿਬਿਊਟ ਇਹੀ ਹੋਵੇਗੀ ਕਿ ਅਸੀਂ ਖਾਲਿਸਤਾਨ ਦੇ ਸੰਘਰਸ਼ ਵਿੱਚ ਇਕਮੁੱਠ ਹੋ ਕੇ ਲਾਮਬੰਦੀ ਨਾਲ ਅੱਗੇ ਵਧੀਏ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਪਰਿਵਾਰ ਨੂੰ ਪਿੱਛੇ ਪਾਣਾ ਮੰਨਣ ਦਾ ਬਲ ਬਖਸ਼ੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਹੋਰਾਂ ਅਤੇ ਸਰਦਾਰ ਮਨਜੀਤ ਸਿੰਘ ਅਤੇ ਸਰਦਾਰ ਸੁਰਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਕਿ ਸਾਡੇ ਜਿਹੜੇ ਰੈਗੂਲਰ ਵਿਊਅਰ ਨੇ ਸਰਦਾਰ ਸੁਖਜਿੰਦਰ ਸਿੰਘ ਜੀ ਬਾਜਵਾ ਜੀ, ਉਹਨਾਂ ਨੇ ਗੁਰਦੁਆਰਾ ਕਰਤੇ ਪ੍ਰਵਾਨ ਤੇ ਜਿਹੜੇ ਕਾਬਲ ਤੇ ਹੋਏ ਹਮਲੇ ਸੰਬੰਧੀ ਸਾਨੂੰ ਇੱਕ ਲਿਖਤ ਭੇਜੀ ਹੈ। ਉਹਨਾਂ ਅਨੁਸਾਰ ਭਾਵੇਂ ਇਸ ਦੀ ਜਿਹੜੀ ਜ਼ਿੰਮੇਵਾਰੀ ਹੈ ਇਸਲਾਮਿਕ ਸਟੇਟ ਨੇ ਲਈ ਹੈ, ਪਰ ਇਸ ਦੇ ਪਿੱਛੇ ਸ਼ਰਤੀਆ ਤੌਰ ਤੇ ਜਿਹੜੀ ਭਾਰਤੀ ਖੁਫੀਆ ਏਜੰਸੀ ਹੈ ਉਸ ਦਾ ਜਿਹੜਾ ਰਾਹ ਹੈ ਉਸ ਦਾ ਮੁੱਖ ਰੋਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਚਾਰ ਚੁਫੇਰੇ ਜਿੱਥੋਂ ਤੱਕ ਵੀ ਪੰਥਕ ਹਲਕੇ ਨੇ ਅਜੇ ਵੀ ਫੋਨ ਸਾਰਾ ਦਿਨ ਰਿੰਗ ਕਰਦਾ ਹੈ, ਮੈਸੇਜ ਬਾਕਸ ਮੈਸੇਜਿਸ ਨਾਲ ਭਰਿਆ ਹੁੰਦਾ ਹੈ ਔਰ ਬਹੁਤ ਭਾਵ ਭਿੰਨੀ ਜਜ਼ਬਾਤੀ ਹੋ ਕੇ ਵੀਰਾਂ ਭੈਣਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸੋ ਜ਼ਾਹਰ ਹੈ ਕਿ ਇਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਭਲਾਈ, ਉਹਨਾਂ ਦੀ ਨੋਬਿਲਿਟੀ, ਉਹਨਾਂ ਦਾ ਦੂਸਰਿਆਂ ਦੇ ਕੰਮ ਆਉਣਾ ਔਰ ਅਬਵ ਆਲ
ਉਹਨਾਂ ਦੀ ਪੰਥ ਨੂੰ ਸਮਰਪਿਤ ਜ਼ਿੰਦਗੀ, ਖਾਲਿਸਤਾਨ ਦੇ ਕੌਜ਼ ਨੂੰ ਸਮਰਪਿਤ ਜ਼ਿੰਦਗੀ। ਬਿਲਕੁਲ। ਅੱਜ ਦੇ ਪ੍ਰੋਗਰਾਮ ਨੂੰ ਤਿੰਨਾਂ ਵੀਰਾਂ ਵੱਲੋਂ ਭਾਈ ਗੁਰਦੇਵ ਸਿੰਘ ਜਿਹੜੇ ਕਲਾਮਾਜ਼ੂ 'ਚ ਰਹਿੰਦੇ ਨੇ, ਭਾਈ ਸੁਰਜੀਤ ਸਿੰਘ ਜਿਹੜੇ ਟੋਰਾਂਟੋ 'ਚ ਨੇ, ਔਰ ਛੋਟੇ ਵੀਰ ਮਨਜੀਤ ਸਿੰਘ ਜਿਹੜੇ ਅਮਰੀਕਨ ਬਾਰਡਰ 'ਤੇ ਆਲਮੋਸਟ ਨੇ, ਕੈਨੇਡਾ ਨਾਲ ਲੱਗਦੇ, ਜਿੱਥੇ ਉਹਨਾਂ ਦਾ ਚੰਗਾ ਕਾਰੋਬਾਰ ਹੈ, ਇਹਨਾਂ ਤਿੰਨਾਂ ਵੀਰਾਂ ਵੱਲੋਂ ਕੀਤੀ ਗਈ ਹੈ। ਅਸੀਂ ਤਾਂ ਡਾਕਟਰ ਸਾਹਿਬ ਨੂੰ ਅਮਰੀਕਾ 'ਚ ਹੀ ਆ ਕੇ ਉਹਨਾਂ ਦੇ ਨਾਲ 1990 ਦੇ ਪੀਰੀਅਡ 'ਚ ਮੁਲਾਕਾਤ ਹੋਈ, ਪਰ ਭਾਈ ਗੁਰਦੇਵ ਸਿੰਘ ਜਿਹੜੇ ਨੇ ਉਹਨਾਂ ਨਾਲ ਡਾਕਟਰ ਸਾਹਿਬ ਦਾ ਸੰਬੰਧ ਬਹੁਤ ਪੁਰਾਣਾ ਹੈ। ਉਹਨਾਂ ਦੇ ਕਾਲਜ ਡੇਜ਼ ਦਾ, ਕਿਉਂਕਿ ਉਹਨਾਂ ਨੇ ਵੀ, ਭਾਈ ਗੁਰਦੇਵ ਸਿੰਘ ਉਹਨਾਂ ਨੇ ਮਾਸਟਰਸ ਕੀਤੀ ਹੋਈ ਹੈ, ਔਰ ਡਾਕਟਰ ਸਾਹਿਬ ਵੈਟਨੇਰੀਅਨ ਬਣਨ ਦੇ ਲਈ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਕਾਲਜ ਵਿੱਚ ਸਨ। ਫਿਰ ਸਟੂਡੈਂਟ ਲਾਈਫ ਤੋਂ ਬਾਅਦ ਜਦੋਂ ਡਾਕਟਰ ਸਾਹਿਬ ਦੀ ਪੋਸਟਿੰਗ ਫੋਲੜੀਵਾਲ, ਇਹ ਜਿਹੜਾ ਪਿੰਡ ਡਿਸਟ੍ਰਿਕਟ ਜਲੰਧਰ 'ਚ ਹੈ, ਉੱਥੇ ਹੋਈ, ਤੇ ਉਦੋਂ ਵੀ ਭਾਈ ਗੁਰਦੇਵ ਸਿੰਘ ਦੇ ਨਾਲ ਉਹਨਾਂ ਦਾ ਸੰਪਰਕ ਰਿਹਾ। ਔਰ ਇਹ ਉਹ ਪੀਰੀਅਡ ਹੁੰਦਾ ਹੈ ਜਿਹੜਾ ਯੰਗਰ ਡੇਜ਼ ਦਾ ਬਡੀਨੈਸ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਯਾਰਾਨਾ ਹੁੰਦਾ ਹੈ, ਉਹਦੇ 'ਚ ਬਹੁਤ ਸਾਰੇ ਰੰਗ ਹੁੰਦੇ ਨੇ। ਉਹ ਜ਼ਾਹਰ ਹੈ ਕਿ ਜਿੱਥੇ ਡਾਕਟਰ ਸਾਹਿਬ ਦੀ ਸ਼ਖਸੀਅਤ ਪੂਰਨ ਤੌਰ 'ਤੇ ਅੰਮ੍ਰਿਤ ਛਕਣ ਤੋਂ ਬਾਅਦ ਪੰਥਕ ਪਿੜ 'ਚ ਆ ਕੇ ਇੱਧਰ ਹੀ ਸਮਰਪਿਤ ਹੋਈ, ਲੇਕਿਨ ਉਹਨਾਂ ਦਾ ਯੰਗਰ ਡੇਜ਼ ਦਾ ਟਾਈਮ ਇੱਕ ਆਪਣਾ ਰੰਗਲਾ ਟਾਈਮ ਸੀ। ਔਰ ਇੱਕ ਅੱਧੀ ਵਾਰ ਜੋਕਿੰਗਲੀ ਮੈਂ ਵੀ ਉਹਨਾਂ ਨੂੰ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਜੇ ਤੁਸੀਂ ਇਸ ਪਾਸੇ ਨਾ ਤੁਰਦੇ ਤੇ ਫਿਰ ਤੁਸੀਂ ਕਿਵੇਂ ਹੁੰਦੇ? ਤੇ ਉਹ ਇੱਕ ਕੰਨ 'ਤੇ ਹੱਥ ਰੱਖ ਕੇ ਐਂ ਕਰਕੇ ਕਹਿੰਦੇ ਫਿਰ ਅਸੀਂ ਇਹ ਪੜ੍ਹ ਲਿਆ ਹੋਣਾ ਸੀ ਕਿ ਚੜ੍ਹਦੇ ਮਿਰਜ਼ੇ ਖਾਨ ਨੂੰ ਵੰਝਲ ਦੰਦਾਈ ਮੱਤ, ਕਹਿੰਦਾ ਫਿਰ ਇੱਦਾਂ ਦਾ ਹੀ ਕੁਛ ਕਰਦੇ ਹੋਣਾ ਸੀ। ਬਿਲਕੁਲ। ਸੋ ਜਿੱਥੇ ਭਾਈ ਗੁਰਦੇਵ ਸਿੰਘ ਉਹਨਾਂ ਨੇ ਸੰਘਰਸ਼ ਦੇ ਵਿੱਚ ਵੀ ਇੱਕ ਰੋਲ ਅਦਾ ਕੀਤਾ ਹੈ, ਲੇਕਿਨ ਜਿਵੇਂ ਯਾਰਾਂ ਦੇ ਯਾਰ ਵਾਲਾ ਪਾਰਟ ਰਿਹਾ, ਡਾਕਟਰ ਸਾਹਿਬ ਹਮੇਸ਼ਾ ਹੀ ਜਿਹੜੇ ਨੇ ਉਹ ਯਾਰਾਂ ਦੇ ਯਾਰ ਸੀ। ਔਰ ਇਸ ਲਈ ਜਿਹੜਾ ਵੀ ਉਹਨਾਂ ਨੂੰ ਮਿਲਿਆ, ਖਾਸ ਤੌਰ 'ਤੇ ਉਹਨਾਂ ਦੇ ਯੰਗਰ ਡੇਜ਼, ਔਰ ਉੱਥੇ ਇੰਨੀਆਂ ਕਹਾਣੀਆਂ, ਵੀਰ ਗੋਵਿੰਦਰ ਸਿੰਘ ਜਿਨ੍ਹਾਂ ਨੇ ਕੱਲ੍ਹ ਦਾ ਪ੍ਰੋਗਰਾਮ ਸਪਾਂਸਰ ਕੀਤਾ ਸੀ, ਉਹਨਾਂ ਨੇ ਆਪਣੀ ਕਹਾਣੀ ਦੱਸੀ ਕਿ ਕਿਵੇਂ ਉਹਨਾਂ ਨੂੰ ਜਿਹੜਾ ਸਿੱਖੀ 'ਤੇ ਲਿਆਉਣਾ, ਦਸਤਾਰ ਸਜਾਉਣ ਦਾ ਵੱਲ, ਉਹ ਕਹਿੰਦੇ ਵੀ ਜਦੋਂ ਅਸੀਂ ਇੱਥੇ ਅੰਮ੍ਰਿਤ ਛਕ ਲਿਆ, ਦਸਤਾਰ ਮੇਰੀ ਉਹੀ ਸਜਾਉਂਦੇ ਸੀ, ਤੇ ਮੈਂ ਉਹਨਾਂ ਨੂੰ ਕਹਿਣਾ ਕਿ ਵੀ ਤੁਸੀਂ ਆਪਣੀ ਬਹੁਤ ਸੋਹਣੀ ਸਜਾਉਂਦੇ ਹੋ, ਖਰਬੂਜ਼ੇ ਦੀਆਂ ਫਾੜੀਆਂ ਵਰਗੇ ਲੜ ਹੁੰਦੇ ਨੇ, ਤੇ ਮੈਨੂੰ ਕਿਵੇਂ ਕਹਿੰਦਾ ਨਹੀਂ ਤੇਰਾ ਸਿਰ ਵਿੰਗਾ। ਸੋ ਇਹ ਸਾਰਾ ਜਿਹੜਾ ਉਹਨਾਂ ਦਾ ਫਨੀ ਅੰਦਾਜ਼ ਵੀ ਸੀ, ਔਰ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਉਹਨਾਂ ਨੇ ਟੱਚ ਕੀਤਾ। ਔਰ ਇੱਥੇ ਆ ਕੇ ਵੀ ਭਾਈ ਗੁਰਦੇਵ ਸਿੰਘ ਕੈਨੇਡਾ ਆਏ, ਔਰ ਅਮਰੀਕਾ 'ਚ ਆਉਣਾ ਹੋਇਆ, ਨਿਊਯਾਰਕ 'ਚ ਵੀ ਇਹਨਾਂ ਦਾ ਕੰਮਕਾਰ ਸੀ। ਹੁਣ ਉਹਨਾਂ ਦਾ ਪਰਿਵਾਰ ਔਰ ਬੱਚੇ ਭਾਈ ਗੁਰਦੇਵ ਸਿੰਘ ਹੋਰਾਂ ਦੇ ਬਹੁਤ ਚੰਗੇ, ਹਾਈ ਐਜੂਕੇਸ਼ਨ ਔਰ ਵੈਲ ਜਿਹੜੇ ਨੇ ਸਿੱਖੀ ਨੂੰ ਵੀ ਨੇ ਪਰਨਾਏ ਹੋਏ। ਔਰ ਡਾਕਟਰ ਸਾਹਿਬ ਦੀ ਅੰਤਮ ਅਰਦਾਸ ਮੌਕੇ ਦੋਨੋਂ ਭੈਣਾਂ ਨੇ, ਨਿਮਰਤ ਕੌਰ, ਸਵਨੀਤ ਕੌਰ ਔਰ ਬੇਟੇ ਜਸਪ੍ਰੀਤ ਸਿੰਘ ਨੇ ਤਬਲਾ ਵਜਾਇਆ। ਦੋਨਾਂ ਨੇ ਇੰਨੀ ਕੁ ਜਿਹੜਾ ਉਹ ਡੈਡੀਕੇਸ਼ਨ ਦੇ ਨਾਲ ਸ਼ਬਦ ਪੜ੍ਹਿਆ, ਔਰ ਮੈਂ ਬਾਅਦ 'ਚ ਬੱਚਿਆਂ ਨੂੰ ਇਸ ਦੇ ਲਈ ਤਾਰੀਫ ਵੀ ਕੀਤੀ ਕਿ ਭਾਈ ਇਹ ਗੁਰੂ ਦੀ ਬਲੈਸਿੰਗ ਹੈ ਤੁਹਾਨੂੰ। ਇਸੇ ਤਰ੍ਹਾਂ ਛੋਟੇ ਬ੍ਰਦਰ ਸੁਰਜੀਤ ਸਿੰਘ ਟੋਰਾਂਟੋ 'ਚ ਨੇ, ਔਰ ਉਹ ਵੀ ਗੁਰਸਿੱਖ ਹੋਰਾਂ ਦੇ ਬੱਚੇ ਜਿਹੜੇ ਨੇ ਇਸ ਪਾਸੇ ਨੇ। ਮਨਜੀਤ ਸਿੰਘ ਜਿਹੜਾ ਅਦਰਵਾਈਜ਼ ਭਰਾਵਾਂ ਦਾ ਭਰਾ ਹੈ, ਹਾਲਾਂਕਿ ਉਹ ਬਹੁਤ ਜਜ਼ਬਾਤੀ ਸੀ ਜਦੋਂ ਆਇਆ ਇਹਨਾਂ ਦੇ ਡਾਕਟਰ ਸਾਹਿਬ ਦੇ ਅੰਤਮ ਅਰਦਾਸ ਦੇ ਮੌਕੇ। ਔਰ ਇਹ ਤਿੰਨੋਂ ਹੀ ਵੀਰ, ਇਹਨਾਂ ਦਾ ਮਾਤਾ ਜੀ, ਬੇਬੇ ਜੀ, ਜਿਨ੍ਹਾਂ ਦੇ ਨਾਲ ਵੀ ਜਿਹੜਾ ਸਾਡਾ ਸੰਪਰਕ ਜਦੋਂ ਤੋਂ ਡਾਕਟਰ ਸਾਹਿਬ ਰਾਹੀਂ ਮਿਲੇ, ਫਿਰ ਹੌਲੀ ਸਾਰਾ ਪਰਿਵਾਰ ਹੀ ਸਾਡਾ ਆਪਣਾ ਪਰਿਵਾਰ ਹੈ, ਐਕਸਟੈਂਡਡ ਫੈਮਿਲੀ ਵਾਂਗ ਨੇ। ਔਰ ਉਹਨਾਂ ਨੇ ਜਿਹੜਾ, ਕਿਉਂਕਿ ਜਦੋਂ ਇੱਕ ਇਮੀਡੀਏਟ ਗਰੀਫ ਹੁੰਦਾ ਹੈ, ਉਸ ਤੋਂ ਬਾਅਦ ਜਦੋਂ ਤੁਸੀਂ ਵਾਪਸ ਆਪਣੀ ਜ਼ਿੰਦਗੀ 'ਚ ਮੁੜਦੇ ਹੋ, ਅੱਜ ਵੀ ਭਾਈ ਗੁਰਦੇਵ ਸਿੰਘ ਦੀ ਸਵੇਰੇ ਕਾਲ ਆਈ, ਕਾਫੀ ਲੰਬਾ ਦੇਰ, ਅੱਧਾ ਘੰਟਾ, ਨਾ ਉਹਨਾਂ ਦਾ ਛੱਡਣ ਨੂੰ ਜੀ ਕਰੇ, ਨਾ ਗੱਲਾਂ ਤਾਂ ਅਸੀਂ ਉਹਨਾਂ ਦੀਆਂ ਹੀ ਕਰ ਰਹੇ ਸੀ। ਸੋ ਇਹ ਵੀ ਇੱਕ, ਜਿੱਥੇ ਤੁਸੀਂ ਕਹਿੰਦੇ ਹੋ ਕਿ ਵੀ ਗਰੀਫ ਨੂੰ ਓਵਰਕਮ ਵੀ ਕਰਨਾ ਹੁੰਦਾ ਹੈ, ਪਰ ਕੁਛ ਜ਼ਖਮ ਇਸ ਕਿਸਮ ਦੇ ਜਾਪਦੇ ਹੁੰਦੇ ਨੇ ਕਿ ਜਿਹੜੇ ਲੰਬਾ ਵਕਤ ਰਿਸਦੇ ਨੇ, ਔਰ ਭੁੱਲਣਾ ਜਿਹੜਾ ਉਹ ਇੱਕ ਔਖਾ ਕੰਮ ਹੁੰਦਾ ਹੈ, ਕਿਉਂਕਿ ਭੁੱਲਣ ਦੀ ਪ੍ਰੋਸੈਸ 'ਤੇ ਤਾਂ ਤੁਹਾਡਾ ਕੰਟਰੋਲ ਨਹੀਂ ਹੁੰਦਾ। ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਜਿਹੜਾ ਇਹ, ਜਿੱਥੇ ਉਹਨਾਂ ਨੇ ਪ੍ਰੀਤ ਨਿਭਾਈ ਡਾਕਟਰ ਸਾਹਿਬ ਦੇ, ਜਦੋਂ ਉਹ ਹਯਾਤੀ ਵਿੱਚ ਸਨ, ਉਦੋਂ ਵੀ ਉਹਨਾਂ ਨੂੰ ਸੀ ਕਿ ਜੀ ਤੁਸੀਂ ਜਦੋਂ ਮਰਜ਼ੀ ਆਓ, ਆ ਕੇ ਸਾਡੇ ਕੋਲ ਰਹੋ, ਤੁਸੀਂ, ਇਹ ਤੁਹਾਡਾ ਘਰ ਹੈ, ਜੋ ਵੀ ਹੈ ਅਸੀਂ ਹਾਜ਼ਰ ਹੈ।
ਸੋ ਅਸੀਂ ਇਹ ਆਸ ਹੀ ਕਰਦੇ ਹਾਂ ਕਿ ਅਸੀਂ ਸਾਰੇ ਜਿਹੜੇ ਉਹਨਾਂ ਦੇ ਪਿਆਰ ਦੇ ਵਿੱਚ ਮੁਤਮਈਨ ਹਾਂ ਔਰ ਡਾਕਟਰ ਸਾਹਿਬ ਦੇ ਯਾਦਾਂ ਨੂੰ ਬਾਰ-ਬਾਰ ਯਾਦ ਕਰਕੇ ਕਿਤੇ ਨਾ ਕਿਤੇ ਇਸ ਗੱਲ ਨੂੰ ਆਪਣੇ ਗਰੀਫ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ। ਉੱਥੇ ਜਿਵੇਂ ਭਾਈ ਗੁਰਦੇਵ ਸਿੰਘ ਜੀ ਨੇ ਕਿਹਾ ਕਿ ਗੱਲ ਤਾਂ ਅਲਟੀਮੇਟਲੀ ਇਹੀ ਹੁੰਦੀ ਹੈ ਨਿਸ਼ਾਨੇ ਦੀ, ਨਿਸ਼ਾਨਾ ਖਾਲਿਸਤਾਨ। ਔਰ ਇਸ ਦੇ ਲਈ ਜਿਵੇਂ ਲਗਭਗ 10 ਸਾਲ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਬ੍ਰੇਨ ਚਾਈਲਡ ਸੀ TV 84, ਜਿਸ ਦੇ ਲਈ ਉਹ ਹਮੇਸ਼ਾ ਚਿੰਤਤ ਰਹੇ। ਅਖੀਰਲੇ ਵਕਤ ਤੱਕ ਵੀ ਉਹਨਾਂ ਦਾ ਸੀ ਕਿ ਇਸ ਨੂੰ ਅਸੀਂ ਅੱਗੇ ਲੈ ਕੇ ਜਾਣਾ, ਇਹਨੂੰ ਸਿੱਖਾਂ ਦਾ ਅਲ ਜਜ਼ੀਰਾ ਬਣਾਉਣਾ। ਸੋ ਸਾਰਿਆਂ ਦਾ ਇਹ ਵੀ ਐਦ ਸੀ ਉਸ ਸ਼ਾਮ ਵੀ ਜਦੋਂ ਸਾਰੇ ਇਕੱਠੇ ਹੋਏ ਕਿ ਇਸ ਨੂੰ ਅਸੀਂ ਫਰਮ ਫੁਟਿੰਗ 'ਤੇ ਕਰਾਂਗੇ, ਇਸ ਨੂੰ ਅਸੀਂ ਜਿਹੜਾ ਉਹ ਥੱਲੇ ਨੂੰ ਨਹੀਂ ਜਾਣ ਦਿੰਦੇ। ਬਾਕੀ ਅਸੀਂ ਵੀ ਆਸ ਕਰਦੇ ਹਾਂ ਕਿ ਉਹਨਾਂ ਦਾ ਇਹ ਡ੍ਰੀਮ ਪ੍ਰੋਜੈਕਟ, ਉਹਨਾਂ ਦਾ ਜੋ ਇਹ ਸੁਪਨਾ ਸੀ ਉਸ ਨੂੰ ਅੱਗੇ ਤੋਰਨ ਦੇ ਵਿੱਚ ਸਾਡੇ ਵੀਰਾਂ ਭੈਣਾਂ ਦਾ ਸਹਿਯੋਗ ਰਹੇਗਾ। ਅਸੀਂ ਤਾਂ ਆਲਰੇਡੀ ਗੁਰੂ ਤੋਂ ਇਹੀ ਮੰਗਦੇ ਹਾਂ ਕਿ ਅਖੀਰਲੇ ਸਾਹ ਤੱਕ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਔਰ ਇਹ ਪੰਥ ਦਾ ਪਰਚਮ, ਖਾਲਿਸਤਾਨ ਦਾ ਝੰਡਾ ਜਿਹੜਾ ਉਹ ਅਸਮਾਨਾਂ ਦੇ ਵਿੱਚ ਝੂਲੇ। ਔਰ ਇਸ ਦੇ ਲਈ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਦੇਵ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ ਜਿਹਦੇ 'ਚ ਅਸੀਂ ਕੁਝ ਫਿਲ ਇਨ ਦਾ ਬਲੈਂਕ ਛੱਡ ਦਿੱਤੇ ਸੀ ਕਿਉਂਕਿ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਜੋ ਹਮਲਾ ਵੀਕਐਂਡ ਹੋਇਆ ਜਿਸ ਦਾ ਵੇਰਵਾ ਤਾਂ ਉਹੀ ਹੈ ਜੋ ਮੀਡੀਆ ਰਾਹੀਂ ਸਾਹਮਣੇ ਆਇਆ। ਕੋਈ ਕੰਡੈਮਨੇਸ਼ਨਸ ਹੋਈਆਂ, ਇੱਕ ਸਵਨੀਤ ਜਿਹੜੇ ਨੇ ਸਿੰਘ ਉਹਨਾਂ ਦੀ ਸ਼ਹਾਦਤ ਦੀ ਸੀ ਔਰ ਇਹ ਵੀ ਸਾਹਮਣੇ ਆਇਆ ਕਿ ਉਹ ਕ੍ਰਾਸ ਫਾਇਰ 'ਚ ਮਾਰੇ ਗਏ। ਅਸੀਂ ਕੱਲ ਜਿਹੜਾ ਮੈਂਸ਼ਨ ਨਹੀਂ ਕਰ ਸਕੇ ਕਿ ਭਾਈ ਜਿਵੇਂ ਤਾਲਿਬਾਨ ਦੀ ਸਰਕਾਰ ਵੱਲੋਂ ਨੀਅਤ ਉੱਥੇ ਗਾਰਡਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ, ਉਹਨਾਂ 'ਚੋਂ ਵੀ ਇੱਕ ਜਿਹੜਾ ਜਵਾਨ ਹੈ ਉਹ ਸ਼ਹੀਦ ਹੋਇਆ, ਉਹ ਕੁਝ ਜ਼ਖਮੀ ਹੋਏ। ਔਰ ਜੇ ਉਹ ਉਹਨਾਂ ਨੂੰ ਨਾ ਰੋਕਦੇ ਤਾਂ ਫਿਰ ਬਹੁਤ ਵੱਡਾ ਜਾਨੀ ਨੁਕਸਾਨ ਹੋਣਾ ਸੀ ਕਿਉਂਕਿ ਜਦੋਂ ਉਹਨਾਂ ਨੂੰ ਐਨਗੇਜ ਕਰ ਲਿਆ ਤੇ ਜਿਹੜੇ ਅੰਦਰ ਸਨ ਸਿੱਖ ਸਿੰਘ ਔਰ ਬੀਬੀਆਂ ਉਹਨਾਂ ਨੂੰ ਉੱਥੋਂ ਨਿਕਲਣ ਦਾ ਬੈਕ ਕੰਧ ਰਾਹੀਂ ਨਿਕਲਣ ਦਾ ਮੌਕਾ ਮਿਲਿਆ। ਸੋ ਅਸੀਂ ਇਹ ਉਹਨਾਂ ਨੂੰ ਵੀ ਟ੍ਰਿਬਿਊਟ ਦਿੰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਫਰਜ਼ ਨੂੰ ਪਛਾਣਿਆ ਕਿ ਭਾਈ ਉਹਨਾਂ ਦੇ ਜ਼ਿੰਮੇ ਇਸ ਥਾਂ ਨੂੰ ਜਿਹੜਾ ਉਹ ਮਹਿਫੂਜ਼ ਰੱਖਣਾ ਹੈ ਔਰ ਉਹਨਾਂ ਨੇ ਜਿਸ ਜਵਾਨ ਨੇ ਸ਼ਹਾਦਤ ਦਿੱਤੀ ਅਸੀਂ ਉਸ ਦੇ ਲਈ ਵੀ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਉਸ ਦਾ ਦਰਜਾ ਬੁਲੰਦ ਕਰੇ। ਇਸ ਦੇ ਪਿੱਛੇ ਕੌਣ ਹੋ ਸਕਦਾ ਹੈ ਅਸੀਂ ਡਿਸਕਸ ਕੀਤਾ ਸੀ ਕਿ ਇਸ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾਨੀ ਨੇ ਲਈ ਹੈ ਔਰ BBC ਦੀ ਸਟੋਰੀ ਵੀ ਅਸੀਂ ਡਿਸਕਸ ਕੀਤੀ ਸੀ ਕਿ ਉਹਨਾਂ ਨੇ 3 ਰੀਜ਼ਨਸ ਕਿ ਕਿਉਂ ਇਸਲਾਮਿਕ ਸਟੇਟ ਇਹ ਕਰੇਗਾ ਉਸ ਨੂੰ ਵੀ ਅਸੀਂ ਡਿਸਕਸ ਕੀਤਾ ਸੀ। ਲੇਕਿਨ ਫਿਰ ਵੀ ਇਹ ਜਦੋਂ ਇਸ ਕਿਸਮ ਦਾ ਕੋਈ ਦੁਖਦਾਈ ਵਾਕਿਆ ਹੁੰਦਾ ਹੈ ਬਹੁਤ ਵਾਰ ਜਿਹੜਾ ਅਨਸੀਨ ਹੈਂਡ ਹੁੰਦਾ, ਜਿਹੜਾ ਨਜ਼ਰ ਨਹੀਂ ਆ ਰਿਹਾ ਹੁੰਦਾ, ਉਸ ਦੀ ਚਰਚਾ ਨਹੀਂ ਹੁੰਦੀ। ਤੇ ਜੇ ਕੋਈ ਚਰਚਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦੇ ਉੱਤੇ ਇਹ ਹੁੰਦਾ ਕਿ ਤੁਸੀਂ ਫਲਾਂ ਦੇ ਏਜੰਟ ਹੋ ਜਾਂ ਢਿਮਕੇ ਦੇ ਏਜੰਟ ਹੋ, ਜਾਂ ਕਈ ਵਾਰ ਇਹ ਕਹਿਣ ਦੀ ਕੋਸ਼ਿਸ਼ ਹੁੰਦੀ ਹੈ ਕਿ ਦੇਖੋ ਕਿੰਨੀ ਇਨਸੈਂਸਿਟਿਵਿਟੀ ਹੈ ਕਿ ਗੱਲ ਕੋਈ ਹੋਰ ਚੱਲ ਰਹੀ ਹੈ ਔਰ ਇਹ ਆਪਣਾ ਸਿਆਸੀ ਏਜੰਡਾ ਇਸ ਚੋਂ ਕੱਢਣਾ ਚਾਹੁੰਦੇ ਨੇ। ਵੀਰ ਸੁਖਜਿੰਦਰ ਸਿੰਘ ਬਾਜਵਾ ਬਹੁਤ ਹੀ ਸੂਝਵਾਨ ਵੀਰ ਨੇ, IT ਸੈਕਟਰ 'ਚ ਉਹਨਾਂ ਦੀ ਮੁਹਾਰਤ ਹੈ, ਉੱਚ ਡਿਗਰੀ ਹੈ ਉਹਨਾਂ ਕੋਲ ਔਰ ਉਹਨਾਂ ਨੇ ਕਿਸੇ ਵੇਲੇ ਅਫਗਾਨਿਸਤਾਨ ਦੇ ਵਿੱਚ ਸਰਵ ਵੀ ਕੀਤਾ ਹੋਇਆ। ਇਸ ਲਈ ਉਹ ਅਫਗਾਨਿਸਤਾਨ, ਕਾਬਲ, ਉਸ ਦੇ ਗਲੀਆਂ ਕੂਚਿਆਂ ਔਰ ਉੱਥੋਂ ਦੀ ਮੈਂਟੈਲਿਟੀ, ਉੱਥੇ ਦਾ ਸਿਸਟਮ ਉਸ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਨੇ ਔਰ ਉਹਨਾਂ ਨੇ ਇੱਕ ਲਿਖਤ ਸਾਨੂੰ ਭੇਜੀ ਹੈ ਔਰ ਮੈਨੂੰ ਇਹ ਲੱਗਾ ਕਿ ਬਜਾਏ ਅਸੀਂ ਹੋਰ ਸਟੋਰੀਜ਼ ਇੱਧਰ ਉੱਧਰ ਦੇਖਣ ਦੇ ਜਾਂ ਇਹ ਜਾਣਦੇ ਕਿ ਭਾਈ ਰਾਹ ਜਾਂ ਇੰਡੀਅਨ ਏਜੰਸੀਆਂ ਦਾ ਇਹਦੇ 'ਚ ਕੀ ਇੰਟਰਸਟ ਹੈ ਔਰ ਇਹ ਉਹ ਕਿਵੇਂ ਇਹਦੇ ਪਿੱਛੇ ਨੇ, ਉਹਨਾਂ ਨੇ ਕੁਝ ਬੁਲਟ ਪੁਆਇੰਟਸ ਦਿੱਤੇ ਨੇ। ਅਸੀਂ ਐਜ਼ ਸੱਚ ਹੀ ਉਹਨਾਂ ਨੂੰ ਡਿਸਕਸ ਕਰਾਂਗੇ ਔਰ ਇਹ ਵੀ ਉਸ ਪਾਸੇ ਵੱਲ ਇਸ਼ਾਰਾ ਕਰਦਾ ਜਿਹੜੀ ਮੇਰੀ ਇਨੀਸ਼ੀਅਲ ਹੰਚ ਸੀ। ਇਹ ਠੀਕ ਹੈ ਕਿ ਵੀ ਅਸੀਂ ਕਈ ਵਾਰ ਉਨੀ ਜਾਣਕਾਰੀ ਸਾਡੇ ਕੋਲ ਨਹੀਂ ਹੁੰਦੀ ਜੋ ਮੀਡੀਆ 'ਚ ਪਬਲਿਸ਼ ਹੁੰਦਾ ਜਾਂ ਸਾਡਾ ਸੋਰਸ ਸਾਡੇ ਵਿਊਅਰਸ ਨੇ। ਜਿਵੇਂ ਲੇਟਲੀ ਭੈਣ ਜੀ ਵਿਨੀ ਕੌਰ UK ਤੋਂ ਸਾਨੂੰ ਜਦੋਂ ਵੀ ਕੋਈ ਉਹ ਨਿਊਜ਼ ਸਟੋਰੀ ਦੇਖਦੇ ਨੇ, ਟਵੀਟ ਦੇਖਦੇ ਨੇ, ਭੇਜਦੇ ਨੇ ਔਰ ਇਸ ਨਾਲ ਸਾਡੀ ਮਦਦ ਵੀ ਹੁੰਦੀ ਹੈ। ਹੋਰ ਵੀ ਨੇ ਜਿਨ੍ਹਾਂ ਨੂੰ ਵੀਰਾਂ ਭੈਣਾਂ ਨੂੰ ਲੱਗਦਾ ਕਿ ਕੋਈ ਸਟੋਰੀ ਜਿਹੜੀ ਹੈ ਉਹ ਸਾਡੇ
ਮੁਤਾਬਕ ਸਿੱਖ ਫੈਕਟਰ ਉਹਦੇ 'ਚ ਜਾਂ ਸਿੱਖ ਐਂਗਲ ਤੋਂ ਇੰਪੋਰਟੈਂਟ ਹੈ। ਸੋ ਵੀਰ ਸੁਖਜਿੰਦਰ ਸਿੰਘ ਜੀ ਨੇ ਲਿਖਿਆ ਹੈ, ਰੈਵਰ ਡਾਕਟਰ ਸਾਹਿਬ ਜੀ, ਥੈਂਕਸ ਏ ਲੋਟ for your kind words about Dr. Ranjit Singh ji and acknowledging his good deeds. Thanks to you for also representing those like me who could not attend his last rites. Truth is that we have lost him, and rest all is just the words that us all will play with play with to remember him and pay our homage. Hope you received my earlier text also. ਕਿਉਂਕਿ ਜਦੋਂ ਹੀ ਡਾਕਟਰ ਸਾਹਿਬ ਦੇ ਅਕਾਲ ਚਲਾਣੇ ਦੀ ਖਬਰ ਆਈ, ਇੱਕਦਮ ਉਦੋਂ ਕਾਲ ਵੀ ਆਈ ਬਾਜਵਾ ਸਾਹਿਬ ਦੀ। ਉਹਨਾਂ ਨੇ ਬੜੇ ਭਾਵੁਕ ਅੰਦਾਜ਼ 'ਚ ਵੀ ਇਹ ਕਿਹਾ ਕਿ ਤੁਸੀਂ ਇਹ ਸਮਝੋ ਕਿ ਮੈਂ ਵੀ ਤੁਹਾਡੇ ਨਾਲ ਹਰ ਸਾਹ ਦੇ ਨਾਲ ਤੁਹਾਡੇ ਨਾਲ ਹੈ, ਮੇਰੇ ਲਈ ਕੋਈ ਵੀ ਖਿਦਮਤ ਸੇ ਚੰਗਾ ਲੱਗਦਾ ਹੈ ਜਦੋਂ ਇਸ ਕਿਸਮ ਦੀਆਂ ਮੂਮੈਂਟਸ, ਕਿਉਂਕਿ ਡਾਕਟਰ ਸਾਹਿਬ ਦਾ ਬਾਜਵਾ ਸਾਹਿਬ ਨਾਲ ਵੀ ਇੱਕ ਖਾਸ ਬੌਂਡ ਸੀ। ਔਰ ਮੇਰੇ ਨਾਲ ਵੀ ਅਕਸਰ ਇਸ ਬਾਰੇ ਉਹ ਗੱਲ ਕਰਦੇ ਸੀ। ਔਰ ਇਹੀ ਬਹੁਤ ਵਾਰ ਜਿਹੜੇ ਵੀਰ ਭੈਣਾਂ ਕੁਛ ਕਰਨ ਵਾਲੇ ਹੁੰਦੇ ਨੇ, ਉਹਨਾਂ ਨੂੰ ਕਈ ਵਾਰ ਜਿਹੜੇ ਐਵੇਂ ਫੋਕੀਆਂ ਮੌਕੇ 'ਤੇ ਪਹੁੰਚ ਕੇ ਉਸ ਕਿਸਮ ਦੀਆਂ ਗੱਲਾਂ ਕਰਦੇ ਨੇ ਜਿਵੇਂ ਲੋਕ ਸੁਣਨਾ ਚਾਹੁੰਦੇ ਨੇ, ਉਹਨਾਂ ਤੋਂ ਇਹ ਵੀ ਡਿਸਟੈਂਸ ਰੱਖਦੇ ਨੇ। ਔਰ ਇਹ ਡਾਕਟਰ ਸਾਹਿਬ ਦਾ ਵੀ ਸੁਭਾਅ ਦਾ ਹਿੱਸਾ ਸੀ। ਉਹਨਾਂ ਨੇ ਵੀ ਜਦੋਂ ਕਿਤੇ ਕਿਸੇ ਨੂੰ ਮਿਲ ਕੇ ਆਉਣਾ ਜਾਂ ਦੂਜਾ, ਤੇ ਉਹਨਾਂ ਦਾ ਪਹਿਲਾ ਹੋਣਾ ਕਿ ਵੀ ਬੰਦਾ ਜਿਹੜਾ ਹੈ ਉਹ ਵਜ੍ਹਾਦਾਰ ਹੈ, ਵੀ ਗੱਲ ਭਾਰੀ ਗੂੜੀ ਕਰਦਾ। ਤੇ ਕਿਸੇ ਹੋਰ ਜਿੱਥੋਂ ਉਹਨਾਂ ਨੇ ਹੋਣਾ ਕਹਿੰਦੇ ਵੀ ਘੰਟਾ ਬਰਬਾਦ ਹੀ ਕੀਤਾ, ਜਵਲੀਆਂ ਹੀ ਸੁਣੀਆਂ। ਸੋ ਇਹ ਕੁਦਰਤਨ ਇੱਕ ਪਾਰਟ ਵੀ ਹੁੰਦਾ ਹੈ। ਸੋ ਉਹਨਾਂ ਨੇ ਹੁਣ ਜਿਹੜਾ ਇਸ਼ੂ ਦੇ ਉੱਤੇ ਬਾਜਵਾ ਸਾਹਿਬ ਨੇ ਲਿਖਿਆ, ਉਹਨਾਂ ਨੇ ਕਿਹਾ, ਯੂ ਹੈਵ ਆਲਰੇਡੀ ਡਿਸਕਸਡ ਦਾ issue in details. However, in addition, my observations with regard to attack on P.1 Gurdwara Sahib in Afghanistan are as follows. It was in news that, ਔਰ ਇਹਦੇ 'ਚ ਬਾਜਵਾ ਸਾਹਿਬ ਦੀ ਇੱਕ ਹੋਰ ਪਿਕੂਲੀਅਰ ਰਾਈਟਿੰਗ ਸਟਾਈਲ ਹੈ, ਜਦੋਂ ਸੋਸ਼ਲ ਮੀਡੀਆ 'ਤੇ ਵੀ ਲਿਖਦੇ ਨੇ ਉਹ ਹਿੰਦੁਸਤਾਨ ਨਹੀਂ ਲਿਖਦੇ, ਉਹ ਹਿੰਦੂ ਸ਼ੈਤਾਨ ਲਿਖਦੇ ਨੇ। ਸੋ ਇਹ ਆਪਣੇ ਆਪ 'ਚ ਹੀ ਕਈ ਵਾਰੀ ਜੇ ਤੁਸੀਂ ਨੇਮ ਇਜ਼ ਦਾ ਗੇਮ ਗੱਲ ਨੂੰ ਦੇਖੋ ਤਾਂ ਉਸ 'ਚੋਂ ਹੀ ਜ਼ਾਹਰ ਹੋ ਜਾਂਦਾ ਕਿ ਭਾਈ ਇਹ ਸ਼ੈਤਾਨੀ ਰਜੀਮ ਹੈ। ਇਹਨਾਂ ਨੇ ਲਫ਼ਜ਼ ਜ਼ਰੂਰ ਹਿੰਦੂ ਮਜ਼ਹਬ ਦਾ ਜੋੜਿਆ ਹੋਏਗਾ, ਲੇਕਿਨ ਹੈ ਇਹ ਸ਼ੈਤਾਨ ਨੇ। ਸੋ ਉਹਨਾਂ ਨੇ ਕਿਹਾ ਵੀ ਇਟ ਵਾਜ਼ ਇਨ ਦਾ ਨਿਊਜ਼ ਦੈਟ ਹਿੰਦੂ ਸ਼ੈਤਾਨ ਸਪਲਾਈਡ ਵੈਪਨਰੀ ਐਂਡ ਵੈਪਨਰੀ ਪਾਰਟਸ ਟੂ ਆਈਸਿਸ। ਇਹਦਾ ਪੂਰਾ ਨਾਂ ਆਈਸਿਸ ਹੈ, ਭਾਵੇਂ ਇਹਨੂੰ ਬਹੁਤ ਵਾਰ ਇਸਲਾਮਿਕ ਸਟੇਟ IS ਕਰਕੇ ਕਿਹਾ ਜਾਂਦਾ। ਰਾ ਡੈਫੀਨੇਟਲੀ ਹੈਜ਼ ਏ ਰੋਲ ਇਨ ਇਟ, ਕਿ ਉਸ ਦਾ ਜ਼ਾਹਰਾ ਤੌਰ 'ਤੇ ਸ਼ਰਤੀਆ ਰੋਲ ਹੈ। ਰਾ ਇਜ਼ ਸਟਿਲ ਐਕਟਿਵ ਇਨ ਅਫਗਾਨਿਸਤਾਨ ਐਂਡ ਪਾਕਿਸਤਾਨ ਇਨ ਟੈਰਰ ਐਕਟੀਵਿਟੀਜ਼ though its moles through its moles and hired mercenaries. ਹੁਣ ਇਹ ਨਹੀਂ ਹੈ ਕਿ ਵੀ ਖੁੱਲ੍ਹ ਕੇ, ਜਦੋਂ ਏਜੰਸੀਆਂ ਦਾ ਕੰਮ ਵੀ ਤਾਂ ਇਹੀ ਹੁੰਦਾ ਹੈ ਮੋਲਸ ਰਾਹੀਂ, ਜਾਂ ਜਿਹੜੇ ਉਹਨਾਂ ਨੇ ਪਹਾੜੇ ਦੇ ਟੱਟੂ ਮਰਸਨਰੀ ਹੁੰਦੇ ਨੇ, ਕਿ ਉੱਥੇ ਰਾਹ ਦੀ ਇਨਵੋਲਵਮੈਂਟ ਹੈ ਅਫਗਾਨਿਸਤਾਨ 'ਚ ਵੀ ਪਾਕਿਸਤਾਨ 'ਚ ਵੀ। ਇਹ ਠੀਕ ਹੈ ਵੀ ਉਹਨਾਂ ਨੇ ਆਪਣੇ ਜਿਹੜੇ ਗੁਪਚੁਪ ਰਹਿਣ ਵਾਲੇ ਏਜੰਟ ਰੱਖੇ ਹੋਏ ਨੇ ਜਿਨ੍ਹਾਂ ਰਾਹੀਂ ਉਹ ਇਸ ਕਿਸਮ ਦੀਆਂ ਕਾਰਵਾਈਆਂ ਕਰਵਾਉਂਦੇ ਨੇ। Hindu Shaitani media, the television channels and the radio are also need to be blamed. The locals watch Hindi Bollywood movies, TV serials and listen Hindi songs. ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਹਿੰਦੂਤਵਾ ਨੇ ਆਪਣੀ ਪਹੁੰਚ ਕਿੱਥੋਂ ਤੱਕ ਬਣਾਈ ਹੈ ਔਰ ਕਿਵੇਂ ਪਾਵਰ ਤੱਕ ਪਹੁੰਚੇ। ਇਸ ਸਾਰੇ ਲਈ ਜਦੋਂ ਅੱਜ ਇੱਕ ਲਫ਼ਜ਼, ਦੋ ਲਫ਼ਜ਼ ਬੜੇ ਕੋਟ ਹੁੰਦੇ ਨੇ, ਇੱਕ ਡੀਪ ਸਟੇਟ ਜਿਹਦਾ ਜ਼ਿਕਰ ਦੀਪ ਸਿੱਧੂ ਵੀ ਕਰਦਾ ਸੀ, ਅਮਰੀਕਾ ਦੇ ਹਵਾਲੇ ਨਾਲ CIA ਹੈ, ਇੰਡੀਆ ਦੇ ਹਵਾਲੇ ਨਾਲ ਉਹਨਾਂ ਦੀ ਰਾ ਜਾਂ ਇੰਟੈਲੀਜੈਂਸ ਬਿਊਰੋ। ਇਹ ਨੇ ਕਿ ਬਹੁਤ ਵਾਰ ਹਕੂਮਤ ਦੀਆਂ ਨੀਤੀਆਂ ਡੀਪ ਸਟੇਟ ਤੈਅ ਕਰਦੀ ਹੈ। ਇਹ ਸ਼ਬਦਾਵਲੀ ਇਸ ਸਾਰੇ ਪੀਰੀਅਡ 'ਚ ਜਿਹੜਾ ਹੈ ਉਹ ਕਾਫੀ ਸਾਹਮਣੇ ਆਈ ਹੈ। ਦੂਸਰਾ ਜ਼ਿਕਰ ਸੌਫਟ ਪਾਵਰ ਦਾ ਹੁੰਦਾ। ਸੌਫਟ ਪਾਵਰ ਦਾ ਹੁੰਦਾ ਕਿ ਵੀ ਉਹ ਸਿੱਧੇ ਤੌਰ 'ਤੇ ਲੱਗ ਰਿਹਾ ਹੁੰਦਾ ਵੀ ਇਹ ਤਾਂ ਐਂਟਰਟੇਨਮੈਂਟ ਇੰਡਸਟਰੀ ਹੈ, ਜਿਵੇਂ ਬਾਲੀਵੁੱਡ ਹੈ ਜੇ ਅਸੀਂ, ਜਾਂ ਹਾਲੀਵੁੱਡ ਹੈ। ਜੇ ਅਸੀਂ ਦੇਖੀਏ ਕਿ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਹੈ, ਪੱਛਮੀ ਤਹਿਜ਼ੀਬ ਹੈ, ਉਹਨੂੰ ਜੇ ਦੁਨੀਆ ਭਰ ਦੇ ਵਿੱਚ ਡੋਮੀਨੇਟ ਕਰਵਾਇਆ ਤੇ ਉਸ 'ਚ ਸਭ ਤੋਂ ਵੱਡਾ ਰੋਲ ਜਿਹੜਾ ਹਾਲੀਵੁੱਡ ਦਾ। ਫਿਲਮਾਂ ਤੈਅ ਕਰਦੀਆਂ, ਉਹੀ ਤੁਹਾਡਾ ਡਰੈਸ ਕੋਡ ਬਣਾਉਂਦੀਆਂ, ਉਹੀ ਤੁਹਾਡੀ ਤਹਿਜ਼ੀਬ ਨੂੰ ਸਿਰਜਦੀਆਂ। ਔਰ ਜਿਹੜਾ ਹਿੰਦੁਸਤਾਨ ਜਾਂ ਭਾਰਤ ਜਾਂ ਇੰਡੀਆ ਨਾਂ ਦਾ ਕੋਈ ਮੁਲਕ ਕਦੇ ਐਗਜ਼ਿਸਟ ਹੀ ਨਹੀਂ ਸੀ ਕਰਦਾ, ਉਹ ਤਾਂ ਟੈਰੀਟਰੀ ਸੀ। ਮੁਗਲਾਂ ਦੇ ਹੱਥ ਆ ਗਿਆ, ਉਹ ਜਿੱਥੋਂ ਤੱਕ ਲੈ ਗਏ, ਔਰੰਗਜ਼ੇਬ ਜਿੱਥੋਂ ਤੱਕ ਲੈ ਗਿਆ
ਉਹ ਵੱਡਾ ਬਣ ਗਿਆ। ਉਸ ਤੋਂ ਪਹਿਲਾਂ ਜਿਹੜਾ ਬਾਬਰ ਦਾ ਨਾਰਥ ਤੱਕ ਮਹਿਦੂਦ ਸੀ ਉਦੋਂ ਸੀ, ਉਸ ਤੋਂ ਪਹਿਲੇ ਰਾਜਪੂਤ ਰਾਜੇ, ਉਸ ਤੋਂ ਪਹਿਲਾਂ ਚੰਦਰਗੁਪਤ ਮੌਰੀਆ ਜਾਂ ਉਹਨਾਂ ਤੋਂ ਪਹਿਲਾਂ ਹੋਰ ਕੌਣ ਲੋਕ ਸੀ। ਸੋ ਮੁਲਕ ਤਾਂ ਹੈ ਹੀ ਨਹੀਂ ਸੀ, ਕੋਈ ਉਹਦੀ ਐਂਟੀਟੀ ਨਹੀਂ ਸੀ। ਲੇਕਿਨ ਇਹਦੇ ਬਾਵਜੂਦ 1947 ਤੋਂ ਬਾਅਦ ਜਿਸ ਅੰਦਾਜ਼ ਦੇ ਵਿੱਚ ਜਿਹੜਾ ਬਾਲੀਵੁੱਡ ਨੇ ਫਿਲਮੀ ਦੁਨੀਆ ਰਾਹੀਂ ਇਹ ਸੌਫਟ ਪਾਵਰ ਬਣ ਕੇ ਇੱਕ ਨੇਸ਼ਨ, ये हम उस देश के वासी हैं जिस देश में गंगा बहती है, ये वो सारा बना के उन्होंने उसनू बनाया। और यही उन्हों का यह कहना कि भाई ये जड़ा इस चों जड़ियाँ बॉलीवुड दियाँ फिल्मां उहदी मार्केट कल्ली भारत नहीं रही, पाकिस्तान च मैनू याद है हुण एक बड़े पॉपुलर इन्हां दे कॉलमनिस्ट हुंदे सी, ब्यूरो चीफ भी सी भुट्टो दे वेड़े, उन्हां दा नाम शायद खालिद हसन। तो उन्होंने क्या एक बार उदों चल रहा सी पाकिस्तान अजे न्यूक्लीयर पावर नहीं सी बनया कि भी इंडिया न्यूक्लीयर पावर है, पाकिस्तान नूं खतरा है। सो वो कहते सी कि सानू न्यूक्लीयर बॉम्ब का डर नहीं, नेवल बॉम्ब सानू खराब कर रहे हुण। नेवल कहते ने धुन्नी नूं। सो उन्हों का सी कि जिहड़े बॉलीवुड वाले अध नंगे जिसम दिखाते ने, धुनियाँ दिखाते ने, ये साडे नौजवानी नूं और साडी तहजीब नूं भी जिहदे च कोई पर्दा है उसनूं खराब कर रहे हैं। कि उन्होंने कहा भी ये अटैक न्यूक्लीयर तो पता नहीं कदों होना है, नहीं होना, पर ये नेवल ने साडा काम करता है। और यही गल जिहड़ी बाजवा साहब कहंदे ने कि अफगाना दे विच भी, अफगानिस्तान ईवन मिडल ईस्ट, तुसीं कई बारी ऊबर जां दूजे च बैठो, कोई इजिप्शियन जां कोई है, वो भी गल उत्थों ही शुरू करेगा कि भी उन्होंने, क्योंकि ये सॉफ्ट पावर है कि उन्होंने उस राहीं किवें अपनी जिहड़ा ये एजेंडा है उन्होंने बड़े गुपचुप तरीके दे नाल ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਪਹੁੰਚਾਇਆ। ਔਰ ਇਹੀ ਪਾਰਟ ਜਦੋਂ ਹੁਣ ਵੀ ਜੇ ਨਬੀ ਮੁਹੰਮਦ ਸਾਹਿਬ ਦੇ ਖਿਲਾਫ ਉਹ ਬੀਜੇਪੀ ਦੀ ਸਪੋਕਸਪਰਸਨ ਬਿਆਨਬਾਜ਼ੀ ਕਰਦੀ ਹੈ ਤੇ ਉਹਨੂੰ ਅੱਗੋਂ ਜਸਟੀਫਾਈ ਕਿਸੇ ਹੱਦ ਤੱਕ ਕਰਨ ਦੇ ਲਈ ਜਿਹੜੇ ਚੈਨਲ ਉਹਨਾਂ ਦੇ ਦਿਨ ਰਾਤ ਹਿੰਦੂਤਵਾ ਪ੍ਰਚਾਰਦੇ ਨੇ, ਹੁਣ ਇਹ ਗੱਲ ਉਹਨਾਂ ਤੱਕ ਵੀ ਇਹ ਨਹੀਂ ਹੈ ਕਿ ਵੀ ਉਹ ਉਹਨਾਂ ਦੀ ਲੈਂਗੁਏਜ ਜਿਹੜੀ ਹੈ ਉਹ ਸਮਝ ਨਹੀਂ ਪਾ ਰਹੇ ਕਿ ਉੱਥੇ ਕੀ ਹੋ ਰਿਹਾ। ਸੋ ਇਸ ਲਈ ਜਦੋਂ ਈਵਨ ਆਈਸਿਸ ਦੀ ਵੀ ਜ਼ਿੰਮੇਵਾਰੀ ਵਾਲਾ ਬਿਆਨ ਨਾਲ ਲੱਗਦਾ ਹੈ ਤੇ ਉਹ ਇਹਨੂੰ ਰਿਵੈਂਜ ਕਹਿੰਦੇ ਨੇ ਉਸ ਦੇ ਲਈ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਇਸ ਸਾਰੇ ਦੇ ਨਾਲ ਕੀ ਜੁੜਿਆ ਹੋਇਆ। ਪਰ ਇਹ ਇਸ ਬਾਰੇ ਬੜਾ ਕਲੀਅਰਲੀ ਕਹਿੰਦੇ ਨੇ ਕਿ ਭਾਈ ਇਹ ਲੋਕਲ ਜਿਹੜੇ ਨੇ ਇਹ ਬਾਲੀਵੁੱਡ ਦੀਆਂ ਮੂਵੀਜ਼ ਵੀ ਦੇਖਦੇ ਨੇ, ਟੀਵੀ ਸੀਰੀਅਲ ਦੇਖਦੇ ਨੇ, ਹਿੰਦੀ ਸੌਂਗਸ ਦੇਖਦੇ ਨੇ। ਇਸ ਲਈ ਦਾ ਹਿੰਦੁਸਤਾਨੀ ਮੀਡੀਆ ਇਜ਼ ਦਾ ਟੂਲ used for spreading misinformation in Afghanistan, especially the capital city Kabul। कि ये मीडिया गलत जानकारियां खास तौर पर काबुल बारे ਜਾਂ ਈਵਨ ਅਸੀਂ ਜਦੋਂ ਤਾਲਿਬਾਨ ਨੇ ਟੇਕ ਓਵਰ ਕੀਤਾ 15 ਅਗਸਤ ਨੂੰ, ਤੁਸੀਂ ਇੰਡੀਅਨ ਮੀਡੀਆ ਕੱਢ ਲਓ ਔਰ ਅਮਰੀਕਨ ਜਾਂ BBC ਦਾ, ਤੁਹਾਨੂੰ ਇੱਕਦਮ ਲੱਗੇਗਾ ਕਿ ਭਾਈ ਇਹ ਬਿਲਕੁਲ ਇਨ ਕੰਟਰਾਸਟ ਟੂ ਦੀ ਕਵਰੇਜ ਹੋ ਰਹੀ ਸੀ। Especially the local language is Dari dialect of Persian language, but people could very well understand Hindi and Urdu. Credit goes to Bollywood, Hindustani TV and radio, Urdu for the reason many of them keep visiting Pakistan. ਹੁਣ ਜਿਹੜੀ official language ਹੈ ਅਫਗਾਨਿਸਤਾਨ ਦੀ ਪਿਛਲੇ ਪੀਰੀਅਡ 'ਚ ਉਹ ਪਸ਼ਤੋ ਔਰ ਫਾਰਸੀ ਦਾ ਅੱਗੋਂ ਇੱਕ ਡਾਇਲੈਕਟ ਹੈ ਜਿਹੜਾ ਜਿਹਨੂੰ ਦਾਰੀ ਕਹਿੰਦੇ ਨੇ। ਸੋ ਇਸ ਰੀਜਨ ਦੇ ਵਿੱਚ ਉਹ ਦਾਰੀ ਡਾਇਲੈਕਟ ਬੋਲਿਆ ਜਾਂਦਾ, ਲੇਕਿਨ ਉਹਨਾਂ ਦੇ ਲਈ ਜਿਹੜੀ ਉਰਦੂ ਹੈ ਜਾਂ ਹਿੰਦੀ ਹੈ, ਉਰਦੂ ਨੂੰ ਤਾਂ ਕਈ ਵਾਰ ਕਿਹਾ ਹੀ ਇਹ ਜਾਂਦਾ ਹੈ ਕਿ ਹਿੰਦੀ ਇਨ ਅਰੈਬਿਕ ਸਕ੍ਰਿਪਟ, ਇਹ ਵੱਖਰੀ ਗੱਲ ਹੈ ਕਿ ਇਹਦੇ ਉੱਤੇ ਵੱਖਰੀ ਡਿਬੇਟ ਹੈ। ਜਾਂ ਹਿੰਦੀ ਬਾਰੇ ਇੱਕ ਜ਼ਮਾਨੇ 'ਚ ਤੁਸੀਂ ਕਹਿ ਸਕਦੇ ਸੀ ਕਿ ਉਰਦੂ ਇਨ ਦੇਵਨਾਗਰੀ ਸਕ੍ਰਿਪਟ, ਅੱਜ ਤਾਂ ਉਹਨਾਂ ਨੇ ਹਿੰਦੀ ਸੰਸਕ੍ਰਿਤ 'ਚ ਵਾੜ ਦਿੱਤੀ ਹੈ ਔਰ ਉਰਦੂ ਦੇ ਉੱਤੇ ਵੀ ਕਾਫੀ ਜਿਹੜਾ ਅਰਬੀ ਜਾਂ ਫਾਰਸੀ ਲਿਟਰੇਚਰ ਵਿੱਚ ਖਾਸ ਤੌਰ 'ਤੇ ਉਹਨੇ ਡੋਮੀਨੇਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈ ਉਹਨਾਂ ਨੇ ਕਿਵੇਂ, ਕਿਉਂਕਿ ਉਰਦੂ ਪਾਕਿਸਤਾਨ ਦੀ ਆਫੀਸ਼ੀਅਲ ਲੈਂਗੁਏਜ ਹੈ, ਅਫਗਾਨਿਸਤਾਨ 'ਚ ਵੀ ਇਹ ਬੋਲੀ ਸਮਝੀ ਜਾਂਦੀ ਹੈ, ਇਸ ਲਈ ਪਾਕਿਸਤਾਨ 'ਚ ਉਹਨਾਂ ਦਾ ਆਉਣਾ ਜਾਣਾ ਵੀ ਰਹਿੰਦਾ ਹੈ। ਨੋਟੇਬਲੀ ਦਾ ਅਫਗਾਨਿਸਤਾਨ ਹਿੰਦੁਸਤਾਨ ਵੀਜ਼ਾ ਇਜ਼ ਫ੍ਰੀ, ਉਹਦੇ 'ਚ ਕੋਈ ਫੀਸ ਜਾਂ ਦੂਜਾ ਨਹੀਂ ਹੈ, ਐਂਟਰੀ ਹੈ ਜਾਂ ਕੀ ਹੈਗਾ, ਪਰ ਉਹ ਜਿਹੜਾ ਮੈਨੂੰ ਇਹ ਨਹੀਂ ਪਤਾ ਹੈ ਵੀ ਕਿਵੇਂ ਉਹਨਾਂ ਦੀ ਐਂਟਰੀ ਹੈ ਜਾਂ ਕੀ ਹੈ, ਲੇਕਿਨ ਹੋ ਸਕਦਾ ਹੈ ਫੀ ਜਿਹੜੀ ਹੈ ਉਹ ਬੜੀ ਮਾਮੂਲੀ ਹੋਏ। The Afghani Sikhs were most trusted by local Muslims, so strong the trust that the very stingy Afghanis would feel their money and other valuables safe in the hands of the Sikhs। ਇਹ ਬਿਲਕੁਲ ਠੀਕ ਗੱਲ ਹੈ
ਮੇਰਾ ਵੀ ਜਦੋਂ ਮੈਂ ਸ਼ੁਰੂ 'ਚ 88-89 'ਚ ਕੈਲੀਫੋਰਨੀਆ ਸੀ, ਇੱਕ ਬੜੇ ਅੱਛੇ ਅਫਗਾਨ ਦੇ ਨਾਲ ਮੇਰੀ ਦੋਸਤੀ ਹੋਈ ਤੇ ਉਹ ਕਹਿਣ ਲੱਗੇ ਕਿ ਵੀ ਸਾਡੇ ਤਾਂ ਅਸੀਂ ਸਿੱਖਾਂ ਨੂੰ ਬੜੇ ਰਿਸਪੈਕਟ ਨਾਲ ਲਾਲਾ ਕਹਿੰਦੇ, ਜਿਹਦਾ ਮਤਲਬ ਵੱਡਾ ਭਰਾ ਹੁੰਦਾ, ਤੇ ਅਸੀਂ ਆਪਣੇ ਸਕੇ ਭਰਾ ਦੇ ਕੋਲ ਕੋਈ ਗਹਿਣਾ ਜਾਂ ਪੈਸਾ ਰੱਖਣਾ ਮਹਿਫੂਜ਼ ਨਹੀਂ ਸਮਝਦੇ, ਅਸੀਂ ਕਿਸੇ ਸਿੱਖ ਕੋਲ ਰੱਖਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਵੀ ਉਹਨੇ ਅਮਾਨਤ 'ਚ ਖਿਆਨਤ ਨਹੀਂ ਕਰਨੀ। ਔਰ ਉਹ ਜਦੋਂ ਬਾਜਵਾ ਸਾਹਿਬ ਨੇ ਲਿਖਿਆ ਤੇ ਮੈਨੂੰ ਇੱਕਦਮ ਉਹ ਆਪਣੇ ਦੋਸਤ ਦੀ ਯਾਦ ਆਈ ਕਿ ਭਾਈ ਉਹਨੇ ਇਹੀ ਲਫ਼ਜ਼ ਕਿਹਾ ਸੀ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਲੋਕਲ ਮੁਸਲਮਾਨ ਨੇ ਬਹੁਤ ਟਰਸਟ ਕਰਦੇ ਨੇ ਸਿੱਖਾਂ ਦੇ ਉੱਤੇ, ਔਰ ਇਹ ਸਮਝਦੇ ਨੇ ਕਿ ਸਿੱਖਾਂ ਦੇ ਹੱਥ 'ਚ ਉਹਨਾਂ ਦਾ ਪੈਸਾ ਜਾਂ ਗਹਿਣਾ ਗੱਟਾ ਮਹਿਫੂਜ਼ ਹੈ। ਆਲਸੋ ਮੈਜੋਰਿਟੀ ਆਫ ਦਾ ਸਿੱਖਸ ਬੀਇੰਗ ਇਨ ਬਿਜ਼ਨਸ were doing far better as compared to their fellow Muslims, ਕਿ ਕਾਰੋਬਾਰ 'ਚ ਵੀ ਬੜੇ ਚੰਗੇ ਨੇ। ਔਰ ਈਵਨ ਪਾਕਿਸਤਾਨ 'ਚ ਵੀ ਜਿਹੜੇ ਅਫਗਾਨ ਓਰੀਜਨ ਦੇ ਸਿੱਖ ਨੇ ਉਹ ਜ਼ਿਆਦਾ ਹਿਕਮਤ ਕਰਦੇ ਨੇ, ਹਕੀਮੇ ਦੀਆਂ ਦੁਕਾਨਾਂ ਨੇ। ਤੇ ਸਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਅੱਜ ਕੱਲ੍ਹ ਇੱਕ ਰੀਜਨ ਜਿਹੜਾ ਹੈ ਉਹ ਫਰੰਟੀਅਰ 'ਚ ਹੰਗੂ ਹੈ, ਜਿੱਥੇ ਜਦੋਂ ਸਾਰਾਗੜ੍ਹੀ ਦੀ ਜੰਗ ਤੋਂ ਪਹਿਲਾਂ ਜਿਹੜਾ ਬਾਅਦ ਜਿਹੜੀਆਂ ਕੁਝ ਸਿੱਖ ਫੌਜੀ ਸੀ ਉੱਥੇ ਹੀ ਸੈਟਲ ਹੋਏ, ਉਹਨਾਂ ਦੇ ਸਿੱਖ ਕੁਝ ਪਰਿਵਾਰ ਨੇ ਮੇਰੇ ਨਾਲ ਉਹਨਾਂ ਦੀ ਗੱਲ ਵੀ ਕਰਵਾਈ। ਅੱਛਾ। ਤੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਹੰਗੂ ਜਾਂ ਦੂਜੇ 'ਚ ਨੇ, ਉਹਨਾਂ ਨੇ ਕਿਹਾ ਵੀ ਇਸ ਖਿੱਤੇ 'ਚ ਜਿਹੜੇ ਹਕੀਮ ਨੇ ਲੋਕ ਉਹਨਾਂ ਕੋਲ ਬਹੁਤ ਆਉਂਦੇ ਨੇ, ਉਹ ਇਹ ਕਹਿੰਦੇ ਨੇ ਕਿ ਵੀ ਇਹ ਹਰ ਚੀਜ਼ ਜਿਹੜੀ ਦਵਾਈ 'ਚ ਪਾਉਂਦੇ ਨੇ ਅਸਲੀ ਪਾਉਂਦੇ ਨੇ, ਉਹਨਾਂ ਨੂੰ ਆਪਣਿਆਂ 'ਤੇ ਯਕੀਨ ਨਹੀਂ ਹੈ। ਮਤਲਬ ਇਹ ਇੱਕ ਕ੍ਰੈਡੀਬਿਲਿਟੀ ਵੀ ਹੁੰਦੀ ਹੈ ਕਿ ਵੀ ਇੱਕ ਪਾਸੇ ਜਿਹੜਾ ਅਸੀਂ ਇੱਥੇ ਜਿਸ ਕਿਸਮ ਦਾ ਹਿੰਦੂਤਵੀ ਮੀਡੀਆ ਪ੍ਰਚਾਰ ਕਰਦਾ, ਪਰ ਇਹ ਗਰਾਊਂਡ ਦੇ ਉੱਤੇ ਹਰਪ੍ਰੀਤ ਸਿੰਘ ਸੰਧੂ ਕਹਿੰਦੇ ਕਿ ਉਹ ਬਹੁਤ ਟਰਸਟ ਕਰਦੇ ਨੇ ਕਿ ਇਹਨਾਂ ਦੀਆਂ ਦਵਾਈਆਂ ਅਸਲੀ ਹੁੰਦੀਆਂ, ਇਹ ਅਸਲੀ ਹਰਬਸ ਉਹਦੇ 'ਚ ਪਾਉਂਦੇ ਨੇ। ਔਰ ਇਹ ਜਿਹੜੇ ਨੇ ਅਫਗਾਨੀ ਸਿੱਖਸ ਵਰ ਮੋਸਟ ਟਰਸਟਡ ਬਾਈ ਦ ਲੋਕਲ ਮੁਸਲਿਮਸ, ਇਹ ਜਿਹੜਾ ਮੈਂ ਪੜ੍ਹ ਦਿੱਤਾ ਪਹਿਲਾਂ ਹੀ। ਐਜ਼ ਏ ਰਿਸਪੈਕਟ ਦ ਸਿੱਖਸ ਵਰ ਕਾਲਡ ਲਾਲਾ। ਲਾਲਾ ਮੀਨਸ ਦ ਬਿਗ ਬ੍ਰਦਰ ਇਨ ਪਰਸ਼ੀਅਨ, ਫਾਰਸੀ ਦੇ ਵਿੱਚ ਇਹਦਾ ਮਤਲਬ ਹੈ ਵੱਡਾ ਭਰਾ। ਹਿੰਦੂਜ਼ ਵਰ ਇਨੀਸ਼ੀਅਲੀ ਏ ਟਾਰਗੇਟ ਫॉर द तालिबान्स ड्यूरिंग देयर फर्स्ट इनिंग्स ऑफ गवर्नमेंट, ਜਦੋਂ ਪਹਿਲੀ ਵਾਰੀ ਤਾਲਿਬਾਨ ਬਣੇ ਹਿੰਦੂਆਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ। ਕਲੈਵਰ ਹਿੰਦੂਜ਼ ਟੁਕ ਰਿਫਿਊਜ ਅੰਡਰ ਲੋਕਲ ਸਿੱਖਸ, ਦੇ ਹੈਡ देयर ਵੈਰੀ ओल्ड ਟੈਂਪਲ ਔਨ ਅ ਹਿਲ ਦੈਟ ਦੇ ਵਿਕੇਟਡ ਐਂਡ ਮੂਵ ਡਾਊਨ ਟੂ ਕਾਬਲ ਸਿਟੀ। ਜਦੋਂ ਹਿੰਦੂ ਟਾਰਗੇਟ ਹੋਏ ਉਹਨਾਂ ਨੇ ਕਿਹਾ ਵੀ ਇਹ ਤਾਂ ਜਾਵਾਂਗੇ, ਸਿੱਖਾਂ ਦੇ ਥੱਲੇ ਲੁੱਕ ਗਏ, ਗੁਰਦੁਆਰਿਆਂ ਦੇ ਨਾਲ ਵੀ ਜੁੜ ਗਏ, ਸਿੱਖਾਂ ਨੂੰ ਹੀ ਆਪਣੇ ਡਿਫੈਂਡਰ ਕਹਿਣ ਲੱਗ ਗਏ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ they used to live cordially with the Sikhs and visit Gurdwara Karte Parwan and participate in religious activities. Some Kabuli Sikhs also do the same in response, ਕਿ ਵੀ ਉਹ ਮਿਕਸ ਜਿਹਾ ਕਰਤਾ ਜੀ, ਜਿਵੇਂ ਹਿੰਦੂ ਸਿੱਖ ਇੱਕੋ ਹੀ ਨੇ। ਇਹੀ ਗੱਲ ਅੱਜ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨਾਲ ਵੀ ਮੇਰੀ ਗੱਲ ਹੋ ਰਹੀ ਸੀ ਕਿਉਂਕਿ ਮੈਂ ਸਮਝਣਾ ਚਾਹੁੰਦਾ ਸੀ ਵੀ ਫਿਨੋਮੀਨਾ ਕੀ ਹੈ। ਤੇ ਉਹਨਾਂ ਨੇ ਵੀ ਇਹੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜਿਹੜੇ ਇਸ ਵੇਲੇ ਉਹ ਹਿੰਦੂ ਨੇ ਜਾਂ ਪਿਛਲੇ ਕੁਝ ਸਾਲਾਂ ਤੋਂ ਹੀ ਉਹ ਵੀ ਇਸ ਕਦਰ ਸਿੱਖਾਂ ਦੇ ਵਿੰਗਸ ਥੱਲੇ ਨੇ ਕਿ ਆਮ ਅਫਗਾਨਾਂ ਲਈ ਵੀ ਬਹੁਤ ਵਾਰ ਉਹ ਹਿੰਦੂਆਂ ਤੇ ਸਿੱਖਾਂ ਨੂੰ, ਈਵਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਵੀ ਉਹ ਇੱਕੋ ਹੀ ਗੌਜ਼ ਦੇ ਨਾਲ ਦੇਖਦੀ ਹੈ ਉਹਨਾਂ ਨੂੰ ਨਹੀਂ। ਔਰ ਇਹ ਵੀ ਸ਼ਾਇਦ ਇੱਕ ਕਾਰਨ ਹੋਏ ਕਿ ਜਿਹੜੀ ਸਟੇਟਮੈਂਟ ਲਵਾਈ ਵੀ ਗਈ ਇਸਲਾਮਿਕ ਸਟੇਟ ਵੱਲੋਂ, ਉਹਦੇ 'ਚ ਉਹਨਾਂ ਨੇ ਬੁੱਤ ਪ੍ਰਸਤ ਕਿਹਾ ਕਿ ਜੀ ਅਸੀਂ, ਹਾਲਾਂਕਿ ਜਿਹੜਾ ਐਵਰੇਜ ਮੁਸਲਮਾਨ ਹੈ ਪਾਕਿਸਤਾਨ ਦਾ ਔਰ ਪੰਜਾਬ ਦਾ ਖਾਸ ਤੌਰ, ਉਹਨੂੰ ਪਤਾ ਹੈ ਵੀ ਸਿੱਖ ਬੁੱਤ ਪ੍ਰਸਤ ਨਹੀਂ ਨੇ, ਸਿੱਖ ਇੱਕ ਰੱਬ 'ਚ ਯਕੀਨ ਰੱਖਣ ਵਾਲੇ ਨੇ ਔਰ ਖਲਕਤ ਜਿਹੜੀ ਹੈ ਖੁਦਾ ਦੀ ਉਸ ਨੂੰ ਬਰਾਬਰ ਜਾਣਦੇ ਨੇ ਸਾਡੇ ਬਿਲਕੁਲ। ਲੇਕਿਨ ਅਫਗਾਨਿਸਤਾਨ 'ਚ ਇਸ ਕਿਸਮ ਦਾ ਰਲਗੜ ਜਿਹਾ ਜਿਹੜੇ ਅਫਗਾਨਿਸਤਾਨ ਦੇ ਹਿੰਦੂ ਨੇ ਉਹਨਾਂ ਦੇ ਨੇ ਆਪਣੀ ਸ਼ੈਲਟਰ ਦੇ ਲਈ ਵੀ ਕੀਤਾ। ਔਰ ਕਈ ਚੀਜ਼ਾਂ ਸਦੀਆਂ ਤੋਂ ਜਦੋਂ ਤੁਸੀਂ ਇੱਕ ਹੋਰ ਮੈਜੋਰਿਟੀ ਦੇ ਪ੍ਰਭਾਵ ਥੱਲੇ ਰਹਿ ਰਹੇ ਹੋ, ਸੋ ਜ਼ਾਹਰ ਹੈ ਮਾਈਨੋਰਟੀਜ਼ ਇੱਕ ਟੁਗੈਦਰਨੈਸ ਵੀ ਮਹਿਸੂਸ ਕਰਦੀਆਂ, ਇਹ ਵੀ ਇੱਕ ਪਾਰਟ ਹੋਏਗਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ they used to live cordially with the Sikhs and visit Gurdwara Karte Parwan and participate in religious activities। ਔਰ ਕਾਬਲੀ ਸਿੱਖ ਵੀ ਇਵੇਂ ਹੀ ਕਰਦੇ ਨੇ ਜਿਹੜਾ ਰਿਸਪੌਂਸ। Hindus and Sikhs were not allowed to cremate the dead bodies of their dear ones in allocated cremation grounds on raising objections by the adjoining residents and complaining to the Taliban in their previous governments। ਇਹ ਹੁਣ ਪ੍ਰੋਬਲਮ ਹੈਗੀ ਹੈ। ਕਿਸੇ ਜ਼ਮਾਨੇ 'ਚ ਜਦੋਂ ਪਹਿਲਾ ਵੈਨਕੂਵਰ ਸਰੀ 'ਚ ਵੀ ਸਿੱਖ ਆਏ ਔਰ ਜ਼ਾਹਰ ਹੈ ਕਿ ਸਿੱਖ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਆਪਣੀਆਂ ਬਾਡੀਜ਼ ਨੂੰ ਕ੍ਰੀਮੇਟ ਕਰਦੇ ਨੇ, ਤੇ ਇੱਥੇ ਉਹਨਾਂ ਨੂੰ ਜਿਹੜਾ ਉਹ ਅਲਾਉ ਹੀ ਨਹੀਂ ਸੀ ਕੈਨੇਡਾ ਦੇ ਵਿੱਚ। ਔਰ ਇੱਕ ਬੜੀ ਦਿਲਚਸਪ ਔਰ ਦੁਖਦਾਈ ਵੀ ਹੈ ਕਿ ਉਹ ਵਿਚਾਰਿਆਂ ਦਾ ਜਦੋਂ ਕੋਈ ਮਰ ਜਾਂਦਾ ਸੀ
ਉਹ ਅੱਧੀ ਰਾਤ ਨੂੰ ਦੇਖਦੇ ਸੀ ਵੀ ਕਿਤੇ ਜੰਗਲ 'ਚ ਜਾ ਕੇ ਤੇਲ ਲੈ ਕੇ ਜਾਂ ਦੂਜਾ ਕਰਦੇ ਸੀ ਕੋਸ਼ਿਸ਼, ਤੇ ਜੇ ਕਿਤੇ ਥੋੜ੍ਹੀ ਬਹੁਤ ਆਵਾਜ਼ ਆਏ ਤੇ ਉਹ ਭੱਜ ਪੈਂਦੇ ਸੀ ਕਿ ਵੀ ਇਹ ਜਿਹੜਾ ਸਾਨੂੰ ਫੜਨਗੇ। ਉਹ ਆਪਣੇ ਮੁਰਦੇ ਨੂੰ ਵੀ ਇਸ ਤਰ੍ਹਾਂ ਜਿਹੜਾ ਡੈਡ ਨੂੰ ਕਰਦੇ ਸੀ। ਔਰ ਜਦੋਂ ਉਹਨਾਂ ਨੇ ਮੰਗ ਕੀਤੀ, ਮੈਂ ਸਰੀ ਵੈਨਕੂਵਰ ਦੀ ਗੱਲ ਕਰ ਰਿਹਾ, ਔਰ ਅਫਗਾਨਿਸਤਾਨ ਦੇ ਇੱਕ ਹਿੱਸੇ 'ਚ ਵੀ ਇਹ ਪਾਰਟ ਹੈ, ਤੇ ਉਹਨਾਂ ਨੇ ਇਤਰਾਜ਼ ਹੀ ਇਹ ਕੀਤਾ। ਉਹਨਾਂ ਨੇ ਕਿਹਾ ਜੀ ਇਹ ਤਾਂ ਸੜਦਾ ਬੰਦਾ ਦੇਖ ਕੇ ਸਾਡੀਆਂ ਤਾਂ ਮੇਮਾਂ ਮਰ ਜਾਣਗੀਆਂ ਗਸ਼ ਖਾ ਕੇ ਜਾਂ ਦੂਜਾ। ਫਿਰ ਜਦੋਂ ਅਲਾਓ ਵੀ ਕੀਤਾ, ਉਹਨਾਂ ਨੇ ਕਿਹਾ ਜੀ ਚਲੋ ਗ੍ਰੇਵ ਯਾਰਡ ਦੇ ਵਿੱਚ ਇੱਥੇ ਕਬਰਸਤਾਨ ਹੈ, ਥੋੜ੍ਹਾ ਹਿੱਸਾ ਲੈ ਲਓ, ਕੰਧ ਇੰਨੀ ਉੱਚੀ ਕਰੋ ਕਿ ਨਜ਼ਰ ਨਾ ਆਏ ਕਿ ਕੋਈ ਚੀਜ਼ ਸੜ ਰਹੀ। ਇਵੇਂ ਸ਼ੁਰੂ 'ਚ ਹੋਇਆ। ਹੁਣ ਤਾਂ ਇੱਕ ਵੱਡੀ ਬਿਜ਼ਨਸ ਬਣ ਗਈ ਹੈ ਇੱਥੇ ਕ੍ਰੈਮੇਟੋਰੀਅਮ, ਹਾਲਾਂ ਉਹ ਇਟੈਲੀਅਨ ਔਰ ਦੂਜਾ ਮਾਫੀਆ ਵਿੱਚ ਵੜ ਨਹੀਂ ਦਿੰਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਉੱਥੇ ਕ੍ਰਿਮੇਸ਼ਨ ਕਰਨਾ ਚਾਹੁੰਦੇ ਸੀ ਤੇ ਉਹ ਲੋਕਲ ਜਿਹੜੇ ਨੇ ਰੈਜ਼ੀਡੈਂਟਸ ਕਿਹਾ ਜੀ ਅਸੀਂ ਇੱਥੇ ਨਹੀਂ ਹੋਣ ਦੇਣੀ। ਸੋ ਉਹਨਾਂ ਨੇ ਗੁਰਦੁਆਰਾ ਕਰਤੇ ਪ੍ਰਵਾਨ ਹੀ ਥਾਂ ਕਾਫੀ ਹੋਏਗੀ, ਕਰਤੇ ਪ੍ਰਵਾਨ ਬਾਜ਼ਾਰ ਵੀ ਹੈ, ਉਹਦੇ 'ਚ ਕਨੁੱਕਰ ਦੇ ਵਿੱਚ ਉਹਨਾਂ ਨੇ ਔਰ ਕੰਧ ਉੱਚੀ ਕਰ ਦਿੱਤੀ ਉੱਥੇ ਹੀ, ਕਿਉਂਕਿ ਹਿੰਦੂ ਵੀ ਆਪਣੇ ਜਿਹੜੇ ਨੇ ਡੈਡ ਉਹਨਾਂ ਨੂੰ ਸਾੜਦੇ ਨੇ। ਸੋ ਇਹ ਵੀ ਇੱਕ ਟੁਗੈਦਰਨੈਸ ਦਾ ਕਾਰਨ ਉਸ ਕਾਬਲ ਦੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ। ਔਰ the Sikhs created a cremation ground within the Karte Pravan Gurdwara complex by raising walls. Now the Hindus also perform the cremation and last rites of the dead bodies of their dear ones at the same place. The Hindustani government embassy is just a few kilometers away from Gurdwara Karte Pravan in Shahre-Nau, Kabul, but none of the embassy officials ever visited there. ਕਿ ਸ਼ਹਿਰੇ-ਨੌ ਬਾਜਵਾ ਸਾਹਿਬ ਪੂਰੇ ਉਹ ਤਾਂ ਪੂਰਾ ਨਕਸ਼ਾ ਖਿੱਚ ਰਹੇ ਹਨ। ਉਹ ਕਿਹਾ ਵੀ ਉੱਥੇ ਹੀ ਹੈ ਐਮਬੈਸੀ, ਪਰ ਉਹ ਕਦੇ ਉੱਥੇ ਵੜੇ ਨਹੀਂ ਹੈ ਉਹਨਾਂ ਦਾ ਕੋਈ ਵੀ ਅਫੀਸ਼ੀਅਲ। ਔਰ ਅਨਫੋਰਚੂਨੇਟਲੀ ਈਵਨ SGPC ਐਂਡ ਦਿੱਲੀ Sikh Gurdwara Committee also never cared to extend any kind of support and never thought of having ਗੁਰਮਤ ਪ੍ਰਚਾਰ there। ਕਿ ਵੀ ਇਹ ਤਾਂ ਬਿਆਨਬਾਜ਼ੀਆਂ ਕਰਨ ਜੋਗੇ ਨੇ, ਵੀ ਹਿੰਦੂ ਤਵੀਆਂ ਦੀ ਐਕਸਟੈਂਸ਼ਨ ਹੀ ਬਣੇ ਹੋਏ ਨੇ। ਹਿੰਦੂ ਸ਼ੈਤਾਨ ਪ੍ਰੋਵਾਈਡਡ ਨੋ ਸਪੋਰਟ ਟੂ ਦਾ ਅਫਗਾਨ ਹਿੰਦੂਜ਼ ਐਂਡ ਸਿੱਖਸ। ਔਰ ਅਸੀਂ ਕਿਹਾ ਸੀ ਕਿ 25-25 30 ਸਾਲ ਤੋਂ ਵੀ ਜਿਹੜੇ ਆਏ ਨੇ ਉਹਨਾਂ ਚੋਂ ਅਜੇ ਬਹੁਤਿਆਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਹੋਈ। ਸਮ ਅਫਗਾਨੀ ਹਿੰਦੂਜ਼ ਐਂਡ ਸਿੱਖਸ ਮਾਈਗ੍ਰੇਟਡ ਟੂ ਹਿੰਦੂ ਸ਼ੈਤਾਨ ਐਜ਼ refugees and settled down in Delhi and other places. They people are the business community. Notably, they still haven't got citizenship. ਉਹਨਾਂ ਨੂੰ ਵੀ ਅਜੇ ਤੱਕ ਸਿਟੀਜ਼ਨਸ਼ਿਪ ਨਹੀਂ ਦਿੱਤੀ ਗਈ। It is the diaspora Sikhs who have helped both the Hindus and the Sikhs. They were helped in the recent past to take refuge in Canada. Canada ਦੇ ਵਿੱਚ ਜਿਹੜੇ ਮਿਸਟਰ ਭੁੱਲਰ, ਨਵਨੀਤ ਭੁੱਲਰ ਸ਼ਾਇਦ ਉਹਦਾ MLA ਸੀ ਉੱਥੋਂ ਐਲਬਰਟਾ 'ਚ, ਉਹਨੇ ਇਫੈਕਟ ਜਿਹੜਾ ਉਹ ਸ਼ੁਰੂ ਕੀਤਾ ਸੀ ਇਹ ਮੁਹਿੰਮ ਸੈਟਲ ਕਰਨ ਦਾ। ਉਹਦੀ ਵਿਚਾਰੇ ਦੀ ਰੋਡ ਐਕਸੀਡੈਂਟ 'ਚ ਡੈਥ ਹੋਈ, ਪਰ ਕੈਨੇਡਾ ਜਿਹੜੇ ਸੈਟਲ ਹੋਏ ਨੇ ਇਹ ਐਫਰਟ ਉਸ ਮਿਸਟਰ ਭੁੱਲਰ ਦੀ ਬਦੌਲਤ ਸੀ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਵਾਈ ਆਈ ਮੈਨਸ਼ਨਡ ਆਲ ਦਿਸ, the Hindus and Sikh Association from Kabul make the Taliban believe that the two different religions are the same, resulting attack on the Sikhs being an easy target. Soft target ਬਣਾ ਲਿਆ ਉਹਨਾਂ ਨੇ, ਕਿਹਾ ਜੀ ਇਹ ਇੱਕੋ ਹੀ ਨੇ। This association is one of the root cause of recent desecration in Gurdwara Nanak Darbar, Hicksville, New York. ਇਹ ਹੁਣ ਉਹਨਾਂ ਨੇ ਇੰਟਰਨੈਸ਼ਨਲੀ ਅਫਗਾਨਿਸਤਾਨ ਤੋਂ ਹਿਕਸਵਿਲ ਤੱਕ ਪਹੁੰਚ ਗਏ। ਇਹ ਇੱਥੇ ਹਿਕਸਵਿਲ ਦਾ ਗੁਰਦੁਆਰਾ ਜਿਹੜਾ ਅਫਗਾਨ ਸਿੱਖਾਂ ਨੇ ਬਣਾਇਆ, ਜਿੱਥੇ ਅਫਗਾਨ ਹਿੰਦੂ ਵੀ ਜਾਂਦੇ ਨੇ, ਉੱਥੇ ਪਿਛਲੇ ਦਿਨਾਂ 'ਚ ਇੱਕ ਹਿੰਦੂ ਸੋ ਕਾਲਡ ਸੰਨਿਆਸੀ ਉਹ ਗੁਰਦੁਆਰੇ ਆਇਆ। ਉਹਨਾਂ ਨੇ ਕਿਹਾ ਜੀ ਕਿਉਂਕਿ ਬ੍ਰਹਮਚਾਰੀ ਨੇ, ਕਿਸੇ ਔਰਤ ਦੇ ਮੱਥੇ ਨਹੀਂ ਲੱਗਦੇ, ਕੋਈ ਔਰਤ ਗੁਰਦੁਆਰੇ 'ਚ ਨਹੀਂ ਜਾਏਗੀ। ਲੰਗਰ ਬਣ ਕੇ ਆ, ਉਹਨੇ ਕਿਹਾ ਜੀ ਤਾਂ ਪਿਆਜ਼ ਔਰ ਲਸਣ ਹੈ, ਇਹ ਵੀ ਨਹੀਂ ਹੈ, ਸਪੈਸ਼ਲ ਆਏਗਾ। ਔਰ ਉੱਥੇ ਹੀ ਜਿਹੜਾ ਉਹਨੇ ਉਹ ਠੱਗ ਜੀ ਵੀ ਜਿਹੜਾ ਵੀ ਬ੍ਰਹਮਚਾਰੀ ਦੇ ਨਾਂ ਥੱਲੇ ਲਿਆਂਦਾ, ਉਹਨੇ ਮੰਤਰ ਵੀ ਪੜ੍ਹੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਔਰ ਦੂਸਰਾ ਵੀ ਕੀਤਾ। ਔਰ ਇਹ ਉਸੇ ਹੀ ਐਸੋਸੀਏਸ਼ਨ, ਹਾਲਾਂਕਿ ਬਾਅਦ 'ਚ ਹੁਣ ਇੰਨਾ ਕੇਸ ਦੇ ਉੱਤੇ ਪ੍ਰੋਟੈਸਟ ਹੋਇਆ ਵੀ ਉਹਨਾਂ ਨੇ ਮਾਫੀ ਵੀ ਮੰਗੀ ਜਾਂ ਦੂਜਾ, ਪਰ ਇਹ ਗੱਲ ਬਿਲਕੁਲ ਪਿਨ ਪੁਆਇੰਟ ਕੀਤੀ ਹੈ ਕਿ ਵੀ ਇਹ ਮਿਕਸਿੰਗ ਵਾਲੀ ਗੱਲ ਹਿੰਦੂ ਤਵੀਆਂ ਨੂੰ ਸੂਟ ਕਰਦੀ। ਉਹ ਤਾਂ ਸਿੱਖਾਂ ਨੂੰ ਸਨਾਤਨ ਧਰਮ ਦਾ ਇੱਕ ਹਿੱਸਾ ਹੀ ਬਣਾਉਣਾ ਚਾਹੁੰਦੇ ਨੇ, ਔਰ ਕਿਸੇ ਹੱਦ ਤੱਕ ਇਹ ਉਸ ਸਾਰੇ ਦੇ ਵਿੱਚ ਉਸ ਖਿੱਤੇ 'ਚ ਕਾਮਯਾਬ ਵੀ ਹੋਏ ਨੇ। The Hindustani agencies take advantage of this association to exploit it to suit their interests. So ਅਸੀਂ ਬਾਜਵਾ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਉਸ ਖਿੱਤੇ ਦੀ ਜਿਓਗ੍ਰਾਫੀ, ਟੋਪੋਗ੍ਰਾਫੀ, ਹਿਸਟੋਰੀਕਲ ਪਰਸਪੈਕਟਿਵ ਕੀ ਹੈ ਔਰ ਇਸ ਸਾਰੇ ਤੋਂ ਜਿਹੜਾ ਹੈ ਜਾਣੂ ਕਰਵਾਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।